ਇਹ ਜਗ੍ਹਾ ਹੁੰਦੀ ਹੈ ਰਜਿੰਦਰ ਕੁਮਾਰ ਸਾਹਿਬ ਦੀ, ਬੜਾ ਵੱਡਾ ਮਹਿਲ ਹੁੰਦਾ ਸੀ ਇੱਥੇ। ਜਦੋਂ ਇੱਥੇ ਪਹਿਲੇ ਉਹ ਮਹਿਲ ਹੁੰਦਾ ਸੀ, ਹੁਣ ਆ ਕੇ ਫਿਰ ਅੱਗੋਂ ਢਾਹ ਕੇ ਲੋਕਾਂ ਆ ਕੇ ਨਵੇਂ ਨਵੇਂ ਮਕਾਨ ਆਪਣੇ ਬਣਾ ਲਏ ਨੇ। ਇੱਥੇ ਖਲੋ ਕੇ ਵੇਖਣ ਦੇ ਹਾਂ ਸਾਰੇ ਇਸ ਸਾਈਡ ਤੋਂ। ਇੱਥੇ ਇੱਕ ਮਾਈ ਹੁੰਦੀ ਜਿਹਦੇ ਕੋਲ ਆਣ ਕੇ ਉਹ ਆਣ ਕੇ ਬੈਠੇ ਹੋ ਜਿਹੜੇ ਉਹ 10 ਕਰਕੇ ਇੱਥੋਂ ਗਏ ਨੇ। ਉਹ ਮਾਈ ਦੇ ਨਾਲ ਕੋਲ ਬੈਠੇ ਨੇ, ਮਾਈ ਨੇ ਦੁੱਧ ਸ਼ੁੱਧ ਪਿਲਾਇਆ ਉਹਨੂੰ ਅਤੇ ਬੜੇ ਖੁਸ਼ ਹੋਏ ਨੇ। ਉਹਦੇ ਬਾਅਦ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਮਿਲੇ ਨੇ, ਪੁਰਾਣੇ ਯਾਰ ਹਨ ਉਹਦੇ ਬਾਅਦ ਆਸਤਾ ਆਸਤਾ ਫਿਰ ਉਹ ਬਾਹਰ ਇੱਕ ਖਾਨਗਾ ਵਾ ਬਾਬਾ ਭੂਰਾ ਜੀ ਨੂੰ ਕਹਿੰਦੇ ਨੇ, ਉੱਥੇ ਗਏ ਨੇ। ਉੱਥੇ ਜਾ ਕੇ ਉਹਨਾਂ ਚਾਦਰ ਚੁੱਦਰ ਢਾਈ ਅਤੇ ਨਾਲ ਮੁਹੰਮਦ ਅਲੀ ਸਾਹਿਬ ਆਪਣੇ ਅਦਾਕਾਰ ਮੁਹੰਮਦ ਅਲੀ। ਮੈਂ ਖੁਦ ਦੇਖਿਆ, ਇਹਨਾਂ ਦਾ ਘਰ ਵੀ ਦੇਖਿਆ। ਇੱਥੇ ਖੂਹੀ ਹੁੰਦੀ ਸੀ ਛੋਟੀ ਜਿਹੀ, ਖੁਦ ਵੀ ਰਜਿੰਦਰ ਕੁਮਾਰ ਇੱਥੇ ਆਏ ਸੀ। ਨਹੀਂ ਤੇ ਜਦੋਂ ਇੱਥੇ ਆਇਆ ਸੀ ਰਜਿੰਦਰ ਕੁਮਾਰ ਤੇ ਤੁਸੀਂ ਕਿੱਥੇ ਤੋਂ ਤੁਸੀਂ ਮਿਲੇ ਸੀ ਉਹਨਾਂ ਨੂੰ? ਹਾਂਜੀ, ਇੱਥੇ ਸਾਡਾ ਕਿਹੜੀ ਵਾਕਫੀ ਸੀ, ਵੇਖਣਾ ਹੀ ਦੂਰੀ ਦੁਨੀਆ ਉਹਦੇ ਪਿੱਛੇ ਅੱਗੇ ਤੋਂ ਸ਼ੁਰੂ ਹੋ ਗਈ। ਉਹਦੇ ਬਾਡੀਗਾਰਡ ਨਾਲ ਹੁਣ ਫਿਰ ਉਹ ਇੱਥੇ ਅੰਦਰ ਵੜਿਆ, ਫਿਰ ਮਾਈ ਨਾਲ ਮਿਲਿਆ, ਫਿਰ ਮਠਿਆਈ ਦੀ ਟੋਕਰੀ ਲਿਆਂਦੀ ਉਹਨੇ, ਉਹ ਪੈਸੇ ਪੂਸੇ ਵੀ ਦੇ ਕੇ ਗਏ ਹਨ। ਜੀ ਦੋਸਤੋ, ਅਸਲਾਮ ਵਾਲੇਕੁਮ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗਾ ਭਾਰਤ ਦੇ ਮਸ਼ਹੂਰ ਅਦਾਕਾਰ ਰਜਿੰਦਰ ਕੁਮਾਰ ਹੋਰਾਂ ਦਾ ਘਰ, ਜਿੱਥੇ ਉਹਨਾਂ ਨੇ ਜਨਮ ਲਿਆ, ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ ਔਰ ਪੈਦਾਇਸ਼ ਤੋਂ ਬਾਅਦ ਤਕਰੀਬਨ 20 ਸਾਲ ਤੱਕ ਉਹ ਆਪਣੇ ਇਸ ਘਰ ਦੇ ਵਿੱਚ ਰਹੇ। ਇਹ ਘਰ ਅੱਜ ਆਪਣੀ ਅਸਲੀ ਹਾਲਤ ਦੇ ਵਿੱਚ ਤੇ ਮੌਜੂਦ ਨਹੀਂ, ਲੇਕਿਨ ਉਹ ਜਗ੍ਹਾ ਅੱਜ ਵੀ ਉੱਥੇ ਮੌਜੂਦ ਹੈ। ਉੱਥੇ ਗੋ ਕਿ ਨਵੇਂ ਘਰ ਬਣ ਚੁੱਕੇ ਨੇ, ਲੇਕਿਨ ਰਜਿੰਦਰ ਕੁਮਾਰ ਹੋਰੀ ਇੱਥੇ ਆ ਚੁੱਕੇ ਨੇ। ਉਹਨਾਂ ਨੂੰ ਆਪਣੇ ਘਰ ਦਾ ਪਤਾ ਸੀ ਕਿਉਂਕਿ ਉਹ ਹੋਸ਼ ਦੇ ਵਿੱਚ ਸਨ ਅਤੇ ਤਕਰੀਬਨ 25 ਸਾਲ ਪਹਿਲੇ ਉਹਨਾਂ ਨੇ ਇੱਥੇ ਆਪਣਾ ਜਿਹੜਾ ਇਹਨਾਂ ਦਾ ਆਬਾਈ ਘਰ ਸੀ, ਜਿੱਥੇ ਉਹਨਾਂ ਦੀ ਫੈਮਿਲੀ ਰਹਿੰਦੀ ਹੁੰਦੀ ਸੀ, ਉੱਥੇ ਉਹ ਆ ਚੁੱਕੇ ਨੇ। ਅਤੇ ਇੱਥੇ ਜਦੋਂ ਆਏ ਅਤੇ ਉਹ ਉਦੋਂ ਕੀ ਮਾਹੌਲ ਸੀ, ਉਹਦੇ ਹਵਾਲੇ ਨਾਲ ਲੋਕਾਂ ਨਾਲ ਗੱਲ ਅਸੀਂ ਕੀਤੀ ਹੈ, ਉਹ ਵੀ ਤੁਹਾਨੂੰ ਇਸ ਵੀਡੀਓ 'ਚ ਵਿਖਾਲਦੇ ਹਾਂ। ਫਿਰ ਇਹ ਘਰ ਜਿਹੜਾ ਹੈਗਾ ਇਹ ਕਿੱਥੇ ਹੈਗਾ, ਪੰਜਾਬ ਜਿਹੜਾ ਲਹਿੰਦਾ ਪੰਜਾਬ ਹੈ, ਪਾਕਿਸਤਾਨ ਦਾ ਪੰਜਾਬ ਹੈ, ਉਹਦੇ ਕਿਹੜੇ ਸ਼ਹਿਰ ਵਿੱਚ ਵਾਕਿਆ ਹੈ ਅਤੇ ਉਹਦੇ ਆਸ-ਪਾਸ ਦੇ ਪਿੰਡਾਂ ਦੇ ਨਾਂ ਕੀ ਨੇ। ਇਹਦੇ ਨਾਲ ਨਾਲ ਰਜਿੰਦਰ ਕੁਮਾਰ ਹੋਰੀ ਜਦੋਂ ਇਸ ਪਿੰਡ 'ਚ ਆਪਣੇ ਦੇ 'ਚ ਆਏ ਕੋਈ 25 ਕੁ ਸਾਲ ਪਹਿਲੇ, ਅਤੇ ਉਦੋਂ ਫਿਰ ਉਹਨਾਂ ਨੇ ਇਸ ਪਿੰਡ 'ਚ ਆ ਕੇ ਕਿੰਨਾ ਲੋਕਾਂ ਨਾਲ ਮੁਲਾਕਾਤ ਕੀਤੀ। ਇੱਕ ਦਰਬਾਰ ਇੱਥੇ, ਉੱਥੇ ਗਏ, ਜਾ ਕੇ ਚਾਦਰ ਚੜ੍ਹਾਈ। ਮੁਹੰਮਦ ਅਲੀ ਸਾਹਿਬ ਜਿਹੜੇ ਸਨ ਪਾਕਿਸਤਾਨ ਦੇ ਐਕਟਰ, ਉਹਨਾਂ ਦੇ ਨਾਲ ਸਨ। ਅਤੇ ਇੱਥੋਂ ਦੇ ਲੋਕ ਹਮਸਾਏ ਕੀ ਦੱਸਦੇ ਨੇ ਕਿ ਇਹ ਕਿੰਨਾ ਕੁ ਵੱਡਾ ਘਰ ਹੁੰਦਾ ਸੀ ਰਜਿੰਦਰ ਕੁਮਾਰ ਹੋਰਾਂ ਦਾ। ਰਜਿੰਦਰ ਕੁਮਾਰ ਹੋਰੀ, ਉਹਨਾਂ ਦੇ ਵਾਲਦ ਸਾਹਿਬ ਜਿਹੜੇ ਕਿ ਮਸ਼ਹੂਰ ਹਿੰਦੂ ਪੰਜਾਬੀ ਖੱਤਰੀ ਸਨ, ਉਹਨਾਂ ਦਾ ਕੀ ਕਾਰੋਬਾਰ ਸੀ, ਇਹ ਸਾਰੀਆਂ ਚੀਜ਼ਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਬਹਾਲਣਾ। ਮੇਰੇ ਨਾਲ ਰਹੋ। ਮੇਰਾ ਨਾਮ ਮੁਹੰਮਦ ਅਮੀਨ ਹੈ, ਐਸਨ ਖੱਤੇ ਦਾ ਰਹਿਣ ਵਾਲਾ। ਇਹ ਜਗ੍ਹਾ ਹੁੰਦੀ ਹੈ ਰਜਿੰਦਰ ਕੁਮਾਰ ਸਾਹਿਬ ਦੀ, ਬੜਾ ਵੱਡਾ ਮਹਿਲ ਹੁੰਦਾ ਸੀ ਇੱਥੇ। ਜਦੋਂ ਇੱਥੇ ਪਹਿਲੇ ਉਹ ਮਹਿਲ ਹੁੰਦਾ ਸੀ, ਹੁਣ ਆ ਕੇ ਫਿਰ ਅੱਗੋਂ ਢਾਹ ਕੇ ਲੋਕਾਂ ਆ ਕੇ ਨਵੇਂ ਨਵੇਂ ਮਕਾਨ ਆਪਣੇ ਬਣਾ ਲਏ ਨੇ। ਇੱਥੇ ਖਲੋ ਕੇ ਵੇਖਣ ਦੇ ਹਾਂ ਸਾਰੇ ਇਸ ਸਾਈਡ ਤੋਂ। ਇੱਥੇ ਇੱਕ ਮਾਈ ਹੁੰਦੀ ਜਿਹਦੇ ਕੋਲ ਆਣ ਕੇ ਉਹ ਆਣ ਕੇ ਬੈਠੇ ਹੋ ਜਿਹੜੇ ਉਹ 10 ਕਰਕੇ ਇੱਥੋਂ ਗਏ ਨੇ। ਉਹ ਮਾਈ ਦੇ ਨਾਲ ਕੋਲ ਬੈਠੇ ਨੇ, ਮਾਈ ਨੇ ਦੁੱਧ ਸ਼ੁੱਧ ਪਿਲਾਇਆ ਉਹਨੂੰ ਅਤੇ ਬੜੇ ਖੁਸ਼ ਹੋਏ ਨੇ। ਉਹਦੇ ਬਾਅਦ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਮਿਲੇ ਨੇ, ਪੁਰਾਣੇ ਯਾਰ ਹਨ ਉਹਦੇ ਬਾਅਦ ਆਸਤਾ ਆਸਤਾ ਫਿਰ ਉਹ ਬਾਹਰ ਇੱਕ ਖਾਨਗਾ ਵਾ ਬਾਬਾ ਭੂਰਾ ਜੀ ਨੂੰ ਕਹਿੰਦੇ ਨੇ, ਉੱਥੇ ਗਏ ਨੇ। ਉੱਥੇ ਜਾ ਕੇ ਉਹਨਾਂ ਚਾਦਰ ਚੁੱਦਰ ਢਾਈ ਅਤੇ ਨਾਲ ਮੁਹੰਮਦ ਅਲੀ ਸਾਹਿਬ ਹਨ ਆਪਣੇ ਅਦਾਕਾਰ ਮੁਹੰਮਦ ਅਲੀ ਸਾਹਿਬ, ਮਾਸ਼ਾਅੱਲਾ ਉਹ ਵੀ ਸਟਾਰ ਨਾਲ ਹਨ। ਪੁਲਿਸ ਨਾਲ ਬਹੁਤ ਹੀ ਬੱਚੇ ਬੁੱਚੇ ਮੇਲਾ ਲੱਗਾ ਦੇ ਸਾਰੇ ਬਹੁਤ ਲੋਕ ਨਾਲ ਹਨ। ਉਹਦੇ ਸਾਥੀ ਜਿਹੜੇ ਉਹਦੇ ਨਾਲ ਪੜ੍ਹੇ ਦੇ ਹਨ, ਬਜ਼ੁਰਗ ਉਹ ਵੀ ਹੋਏ ਦੇ ਹਨ, ਉਹ ਵੀ ਨਾਲ ਆਉਂਦੇ ਸਾਰੇ। ਸਭ ਨੂੰ ਪਛਾਣਿਆ। ਇੱਕ ਇੱਥੇ ਹੁੰਦਾ ਰਿਹਾ, ਇੱਕ ਸਾਈਂ ਦਾ ਕੰਮ ਕਰਦਾ ਰਿਹਾ, ਗੋਸ਼ਤ ਕਰਦਾ, ਉਹਨੂੰ ਕਹਿੰਦਾ ਰਿਹਾ ਆ ਵੀ ਗਾਮਿਆ ਕੀ ਹਾਲ ਚਾਲ ਤੇਰਾ। ਇੱਕ ਨਾਲ ਹੋਰ ਬਾਬਾ ਸਾਹਿਬ ਹੁੰਦਾ ਰਿਹਾ, ਆ ਵੀ ਸਭ ਆ, ਸਾਰਿਆਂ ਨੂੰ ਪਛਾਣਦੇ। ਇੱਕ ਦੂਜੇ ਸਾਥੀ ਬੜੇ ਮਿਲੇ, ਖੁਸ਼ ਹੋ ਕੇ ਸਾਰੇ ਉਹ ਠੀਕ ਰਿਹਾ ਕੰਮ। ਹਾਂ, ਮਾਈ ਨੂੰ ਉਹਨੇ ਦੱਸਿਆ, ਮਾਈ ਜ਼ਈਫ ਜ਼ਿਆਦਾ ਹੋ ਗਈ ਸੀ। ਮਾਈ ਨੂੰ ਕੋਲ ਹੋ ਗਏ, ਉਹਨੇ ਪਿਆਰ ਲਿਆ, ਗਲੇ ਮਿਲੀ, ਉਹਨੇ ਦੱਸਿਆ ਮੈਂ ਰਜਿੰਦਰ ਕੁਮਾਰ ਹਾਂ। ਮਾਈ ਨੇ ਫਿਰ ਬੜਾ ਖੁਸ਼ ਹੋ ਕੇ ਉਹਨੂੰ ਮਿਲੇ ਨੇ ਅਤੇ ਪਛਾਣਿਆ ਵੀ ਹੈ, ਅਤੇ ਦੁੱਧ ਉਹਨੂੰ ਪਿਲਾਇਆ ਮਾਸ਼ਾਅੱਲਾ, ਉਹਨੂੰ ਆਪਣਾ ਪਿਆਲਾ ਭਰ ਕੇ ਦੁੱਧ ਦਾ। ਅੱਛਾ, ਹਾਂ, ਬੜੇ ਖੁਸ਼ ਹੋਏ ਨੇ ਮਾਈ ਨੂੰ ਮਿਲ ਕੇ। ਦੋਸਤੋ, ਇੱਕ ਚੀਜ਼ ਮੈਂ ਐਡ ਕਰਦਾ ਕਿ ਮਾਈ ਹਯਾਤਾ ਇੱਥੇ ਇੱਕ ਬੂੜੀ ਖਾਤੂਨ ਸਨ, ਜਿਨ੍ਹਾਂ ਦਾ ਰਜਿੰਦਰ ਕੁਮਾਰ ਦੀ ਫੈਮਿਲੀ ਦੇ ਨਾਲ ਬਹੁਤ ਜ਼ਿਆਦਾ ਗਹਿਰਾ ਤਾਲੁਕ ਸੀ। ਗੋ ਕਿ ਇਹ ਮਾਈ ਮੁਸਲਮਾਨ ਸੀ ਔਰ ਰਜਿੰਦਰ ਕੁਮਾਰ ਦੀ ਫੈਮਿਲੀ ਹਿੰਦੂ, ਲੇਕਿਨ ਇਹਨਾਂ ਦਾ ਬਹੁਤ ਜ਼ਿਆਦਾ ਆਪਸ 'ਚ ਕਰੀਬੀ ਤਲਕਾਤ ਸਨ। ਔਰ ਰਜਿੰਦਰ ਕੁਮਾਰ ਹੋਰੀ ਜਦੋਂ ਮੁਹੰਮਦ ਅਲੀ ਨਾਲ ਇੱਥੇ ਆਏ ਕੋਈ 25 ਸਾਲ ਪਹਿਲੇ, ਤਾਂ ਉਹ ਫਿਰ ਮਾਈ ਨੂੰ ਸਪੈਸ਼ਲ ਮਿਲਣ ਉਹਦੇ ਘਰ ਗਏ। ਬਿਲਕੁਲ ਨਾਲ ਮਾਈ ਸਾਹਿਬਾ ਦਾ ਘਰ ਹੈ, ਜਿਨ੍ਹਾਂ ਦਾ ਨਾਂ ਸੀ ਮਾਈ ਹਯਾਤਾ, ਅਤੇ ਉਹਦੇ ਬਾਰੇ 'ਚ ਗੱਲ ਹੋ ਰਹੀ ਹੈ। ਫਿਰ ਉਹ ਇੱਥੇ ਅੰਦਰ ਵੜਿਆ, ਫਿਰ ਮਾਈ ਨਾਲ ਮਿਲਿਆ, ਫਿਰ ਮਠਿਆਈ ਦੀ ਟੋਕਰੀ ਲਿਆਂਦੀ ਉਹਨੇ, ਉਹ ਪੈਸੇ ਪੂਸੇ ਵੀ ਦੇ ਕੇ ਗਏ ਹਨ। ਅਤੇ ਫਿਰ ਇੱਥੇ ਲੰਘ ਕੇ ਅਤੇ ਫਿਰ ਮੇਲੇ ਗਏ, ਮੇਲੇ ਫਿਰ ਚਲੇ ਗਏ ਹਨ। ਮੇਰਾ ਨਾਮ ਅਬਦੁਲ ਹਮੀਦ ਹੈ। ਹਾਂਜੀ, ਮੈਂ ਖੁਦ ਦੇਖਿਆ, ਇਹਨਾਂ ਦਾ ਘਰ ਵੀ ਦੇਖਿਆ। ਇੱਥੇ ਖੂਹੀ ਹੁੰਦੀ ਸੀ ਛੋਟੀ ਜਿਹੀ, ਖੁਦ ਵੀ ਰਜਿੰਦਰ ਕੁਮਾਰ ਇੱਥੇ ਆਏ ਸੀ। ਹਾਂਜੀ, ਅਤੇ ਬਾਕੀ ਹੁਣ ਤਾਂ ਉਹ ਹੁਲੀਆ ਉਹਦਾ ਬਦਲ ਗਿਆ ਮਕਾਨਾਂ ਦਾ। ਰਜਿੰਦਰ ਕੁਮਾਰ ਇੱਥੇ ਆਏ ਸੀ।
ਉਹ ਇੱਥੇ ਤਕਰੀਬਨ ਆਏ ਸੀ। ਜਿਹੜੀ ਮਾਈ ਉਹਨਾਂ ਦੇ ਘਰ ਨੌਕਰਾਨੀ ਰਹੀ ਹੈ ਨਾ, ਉਹਨਾਂ ਦੇ ਘਰ ਆਏ ਸੀ, ਫਿਰ ਉਹਨੂੰ ਬਕਾਇਦਾ ਇੱਕ ਮਠਿਆਈ ਦੀ ਟੋਕਰੀ ਦੇ ਗਿਆ ਸੀ ਤੇ 5000 ਰੁਪਇਆ ਦੇ ਗਿਆ ਸੀ ਉਹ ਉਦੋਂ। ਲੱਖੂ ਸ਼ਾਹ ਦੇ ਪਿਓ ਦਾ ਨਾਂ ਸੀ। ਅਮੀਰ ਬਹੁਤ ਅਮੀਰ ਹਾਂ ਇਹ। ਇੱਥੇ ਵੀ ਅਮੀਰ ਹਾਂ ਤੇ ਉਹ ਪਰਲਾ ਮਕਾਨ ਗੁਰੇ ਸ਼ਾਹ ਸੀ ਇਹਨਾਂ ਦੇ ਨਾਲ, ਉਹ ਵੀ ਅਮੀਰ ਹੀ ਤੇ ਖੋਲਾ ਹੀ ਹੁੰਦਾ। ਉਹ ਮਕਾਨ ਢਹਿ ਗਏ ਦੇ ਹਨ ਤੇ ਫਿਰ ਇਹਨਾਂ ਨਵੀਂ ਤਮੀਰ ਕਰਾਈ ਹੈ ਇੱਥੇ। ਹਾਂਜੀ ਇੱਥੋਂ ਬੜਾ ਵੱਡਾ ਇਹਨਾਂ ਦਾ ਮਹਿਲ ਹੀ ਲੱਖੋ ਸ਼ਾਹ ਦਾ ਬੜਾ ਮਸ਼ਹੂਰ ਸੀ। ਪਤਾ ਨਹੀਂ ਉਹ ਕੌਣ ਹੀ ਹੈ, ਖੁਦਾ ਜਾਣੇ। ਉਹਨਾਂ ਦਾ ਦਾਦਾ ਹੀ ਪਰਦਾਦਾ ਹੀ ਉਹਨਾਂ ਦਾ ਸ਼ਹਿਰ ਹੀ ਹੈ ਬੜਾ ਵੱਡਾ, ਉਹਨਾਂ ਦਾ ਮਹਿਲ ਹੀ ਇੱਥੇ। ਉਹ ਜਦੋਂ ਚਲਾ ਗਏ ਤੇ ਫਿਰ ਮਸ਼ਹੂਰ ਆਪ ਇੱਥੇ ਜਗ੍ਹਾ ਵੇਖਣ ਆਇਆ ਸਾਰੀਆਂ ਇੱਥੋਂ। ਤੇ ਇੱਥੇ ਮੇਲਾ ਲੱਗਾ ਸੀ, ਕੀ ਮਾਹੌਲ ਸੀ ਦੱਸੋ? ਤੁਸੀਂ ਇੱਥੇ ਸੀ? ਅਸੀਂ ਇੱਥੇ ਉਦੋਂ ਤੇ ਬੜੀ ਦੁਨੀਆ ਛੋਟੇ ਛੋਟੇ ਬੱਚੇ, ਕਿਉਂਕਿ ਉਹ ਨਵੇਂ ਨਵੇਂ ਅਦਾਕਾਰ ਹਾਂ ਤੇ ਸ਼ੌਕ ਬੜਾ ਹੀ ਸਭ ਨੂੰ, ਸਾਨੂੰ ਵੀ ਸਭ ਨੂੰ ਜ਼ਿਆਦਾ। ਤੇ ਸਭ ਨੇ ਆਣ ਕੇ ਤੇ ਬੜਾ ਉਹਨਾਂ ਨੂੰ ਉਹ ਆਏ ਨੇ, ਮੁਹੰਮਦ ਅਲੀ ਸਾਹਿਬ ਆਏ ਨਾਲ, ਪੁੱਛ ਨਾਲ ਹੀ ਬੜੀ ਸੀ ਤੇ ਸਭ ਨੇ ਬੜਾ ਖੁਸ਼ ਹੋ ਕੇ ਸਾਰੇ ਅੱਗੇ ਅੱਗੇ ਹੋ ਕੇ ਮਿਲਦੇ ਆਂ, ਦੁਆ ਸਲਾਮ ਦੇ ਪਿੱਛੇ ਪਿੱਛੇ ਦੌੜਦੇ ਆਂ ਅਸੀਂ ਬੱਚੇ ਸਾਰੇ ਵਗੈਰਾ ਹੀ। ਤੇ ਹੁਣ ਅੱਜ ਕੱਲ੍ਹ ਤੁਸੀਂ ਇਸ ਘਰ 'ਚ ਰਹਿ ਰਹੇ ਹੋ? ਅੱਜ ਕੱਲ੍ਹ ਮੈਂ ਇੱਥੇ ਰਹਿ ਰਿਹਾ। ਤੇ ਕਿਹਦਾ ਲੱਗਦਾ ਕਿ ਹੁੰਦਾ ਕਹਿੰਦੇ ਕਿ ਲੀਜੈਂਡ ਦੀ ਜਗ੍ਹਾ ਸੀ ਤੇ ਇਹ ਤੁਸੀਂ ਇੱਥੇ ਰਹਿ ਰਹੇ ਹੋ? ਹਾਂਜੀ ਹਾਂਜੀ। ਉਹ ਬਸ ਜਦੋਂ ਆਏ ਨੇ ਫੇਰ ਸਾਨੂੰ ਸ਼ੌਕ ਪੈਦਾ ਹੋ ਲਿਆ ਕਿ ਇਹ ਜਗ੍ਹਾ ਚੰਗੀ ਹੋਈ ਸਾਡੇ ਵਾਸਤੇ। ਉਹ ਆਏ ਨੇ ਅਦਾਕਾਰ, ਇੱਕ ਰਹਿ ਕੇ ਗਏ ਨੇ ਇੰਡੀਆ ਦੇ ਹਨ। ਉਹ ਇੱਥੇ ਹੀ ਰਹਿੰਦੇ ਤੇ ਬੜਾ ਮਾਸ਼ਾ ਮਾਹੌਲ ਬਣਿਆ ਉਹਦਾ। ਸਭ ਲੋਕ ਇਹ ਸਮੇਂ ਵੇਖਣੇ ਆ ਮਕਾਨ ਵੱਲ, ਸਾਰੇ ਮਹਿਲ ਵੱਲ ਵਗੈਰਾ ਹੀ ਹੈ। ਉਹ ਇੱਥੇ ਤਰ੍ਹਾਂ ਦੇ ਤਹਿਖਾਨੇ ਸ਼ੁਰੂ ਵੀ ਹੁੰਦੀਆਂ ਕਿਸੇ ਦੌਰ ਦੇ ਵਿੱਚ? ਕਿਸੇ ਦੌਰ 'ਚ ਹੁੰਦੇ ਹਨ ਬੜੇ ਸੁਣੋ, ਲੇਕਿਨ ਹੁਣ ਨਹੀਂ। ਜਦੋਂ ਹਾਂ ਵੇਖਿਆ ਉਦੋਂ ਪੂਰੀਆਂ ਗਈਆਂ ਸਾਰੀਆਂ, ਮੁਕੰਮਲ ਹੋ ਗਏ ਕੰਮ ਸਾਰੇ। ਇਸ ਪਿੰਡ ਦੇ ਹਿੰਦੂ ਜ਼ਿਆਦਾ ਹੁੰਦੇ ਸਨ ਜਾਂ ਸਿੱਖ? ਇੱਥੇ ਖੱਤਰੀ ਜ਼ਿਆਦਾ ਹੁੰਦੇ ਹਨ ਹਿੰਦੂ, ਉਹਨਾਂ ਦਾ ਰਾਜ ਰਿਹਾ। ਸਾਰਾ ਬਾਜ਼ਾਰ ਜਿੰਨਾ ਵੀ ਹੈ ਸਭ ਉਹਨਾਂ ਦਾ ਬਾਜ਼ਾਰ ਹੀ। ਉਹ ਇੱਥੇ ਕਸਾਈਆਂ ਨੂੰ ਡੰਗਾ ਨਹੀਂ ਕਰਨ ਦੇ ਹਲਾਲ, ਭਾਰੂ ਨਹੀਂ ਕਰਨ ਦੇ ਹਲਾਲ, ਸਭ ਉਹਨਾਂ ਦਾ ਰਾਜ ਹੀ ਇਸ ਬਾਜ਼ਾਰ ਦੇ ਵਿੱਚ। ਤੇ ਇੱਥੇ ਮੰਦਿਰ ਤੇ ਗੁਰਦੁਆਰੇ ਵੀ ਹੈ ਸਨ? ਹਾਂਜੀ ਮੰਦਿਰ, 3 ਮੰਦਿਰ ਬੜੇ ਵੱਡੇ ਗੁਰਦੁਆਰਾ, ਉਹਨਾਂ ਦੀ ਜਿਹੜੀ ਇਬਾਦਤਗਾਹ ਬਣੀ ਜੀ ਉਹ ਅਜੇ ਵੀ ਹੈ ਨੇ। ਨਿਸ਼ਾਨ ਹੈ ਨੇ? ਹਾਂ ਅਜੇ ਵੀ ਮੌਜੂਦ ਨੇ। ਅੱਛਾ। ਤੇ ਕੋਈ ਤਲਾਬ ਗੁਰਦੁਆਰੇ ਕੀ ਬਜ਼ੁਰਗ? ਹਾਂ ਤਲਾਬ ਹੈ ਸਹੀ ਨਾ ਉਹ ਪਰਲੀ ਸਾਈਡ ਤੇ, ਲੇਕਿਨ ਉਹ ਪੂਰਾ ਸ਼ਾਇਦ ਉਹ ਇਸ ਵੇਲੇ ਬਸਤੀ ਬਣ ਗਈ ਸਾਰੀ ਉੱਧਰ। ਤੇ ਇੱਥੇ ਨਾਲ ਦੇ ਜਿਹੜੇ ਹੋਰ ਕਿਹੜੇ ਕਿਹੜੇ ਪਿੰਡ ਨੇ ਨਾਲ ਇੱਕ ਲੱਗਦੇ ਸਨ ਖਤਰੇ ਨੂੰ? ਨਾਲ ਇੱਕ ਇੰਨੋ ਵਾਲੀ ਲੱਗਦਾ ਜੇ, ਇੱਕ ਇਹ ਰੱਤਾ ਲੱਗਦਾ ਜੇ, ਇੱਕ ਵਰਿਆਮ ਲੱਗਦਾ, ਇੱਕ ਉਹ ਭੱਟੀ ਕਾਲੂਆ ਬੁੱਢਾ ਪਿੰਡ, ਸਾਰੇ ਨਾਲ 5 ਗਰਾਈ ਨਾਲ ਸਾਰੇ ਪਿੰਡ ਦੇ ਨਾਲ ਲੱਗਦਾ। ਤੇ ਸਾਰੇ ਜਿਹੜੇ ਸਿੱਖ ਹਿੰਦੂਆਂ ਦੇ ਹੈ ਸਨ? ਹਾਂ ਸਿੱਖ ਬਹੁਤ ਹਨ, ਹਿੰਦੂ ਬੜੇ ਹਨ ਤੇ ਜਬਰ ਹਿੰਦੂ ਖੱਤਰੀ ਜਿਹੜੇ ਹਨ ਜ਼ਿਆਦਾ, ਉਹ ਬਹੁਤ ਹਨ ਇੱਥੇ ਜ਼ਿਆਦਾ। ਤੇ ਇੱਥੇ ਜਿਹੜਾ ਹੈਗਾ ਜ਼ਿਲ੍ਹਾ ਤਹਿਸੀਲ ਕਿਹੜੀ ਲੱਗਦੀ ਹੈ? ਜ਼ਿਲ੍ਹਾ ਜਨਾਬ ਇੱਥੇ ਹੁਣ ਜ਼ਫਰਵਾਲ ਲੱਗਦਾ, ਜ਼ਿਲ੍ਹਾ ਨਾਰਵਲ ਤਹਿਸੀਲ ਜ਼ਫਰਵਾਲ ਹੈ। ਉਦੋਂ ਜਦੋਂ ਉਹਨਾਂ ਦੇ ਉਦੋਂ ਹੁੰਦਾ ਰਿਹਾ ਜ਼ਿਲ੍ਹਾ ਨਾਰਵਲ ਤੇ ਜ਼ਿਲ੍ਹਾ ਹੀ ਜ਼ਫਰਵਾਲ, ਜ਼ਿਲ੍ਹਾ ਹੀ ਨਾਰਵਲ। ਹੁਣ ਜਿਹੜਾ ਨਾ ਤਹਿਸੀਲ ਜ਼ਫਰਵਾਲ ਹੈ, ਜ਼ਿਲ੍ਹਾ ਨਾਰਵਲ। ਅੱਛਾ। ਤੇ ਇਹ ਕਿੰਨੀ ਕੁ ਵੈਸੇ ਪਿੰਡ ਦੀ ਕਸਬੇ ਤੇ ਕਸਬਾ ਸ਼ਹਿਰ ਮਾ ਬਣ ਗਿਆ ਨਾ, ਕਿ ਆਬਾਦੀ ਕਿੰਨੀ ਕੁ ਹੋਣੀ ਵੈਸੇ? ਆਬਾਦੀ ਤਕਰੀਬਨ ਇਹਦੀ ਕੋਈ 1500-1600 ਹੈ। 1500-1600 ਯਾਨੀ ਕਿ ਘਰ ਜਿਹੜੇ ਨੇ। ਤੰਗ ਦੀ ਗਲੀ ਇਹ ਵੀ ਐਸੇ ਘਰ ਨੂੰ ਪਿੱਛੇ ਜਾ ਕੇ ਲੱਗਦੀ? ਇਹ ਵੀ ਇਸੇ ਘਰ ਨੂੰ ਲੱਗਦੀ। ਉਹ ਦਰਵਾਜ਼ਾ ਇਹਨੂੰ ਵੀ ਯੂਜ਼ ਕਰਦੇ? ਦਰਵਾਜ਼ਾ ਇੱਥੋਂ ਸ਼ੁਰੂ ਹੁੰਦਾ ਹੈ ਜਨਾਬ, ਉਹ ਪਰਲੇ ਮਹੱਲੇ ਜਾ ਕੇ ਤੇ ਦੂਸਰਾ ਗੇਟ ਨਿਕਲਦਾ ਹੈ ਇਸ ਮਹਿਲ ਦਾ। ਅੱਛਾ। ਇਹਦਾ ਮੈਂ ਕਾਫੀ ਵੱਡਾ ਮਹੱਲ ਹੁੰਦਾ ਸੀ? ਬਹੁਤ ਵੱਡਾ ਮਹੱਲ ਹੈ ਇਹ ਜਿੱਥੇ ਮਹੱਲੇ ਜਾਂ ਜਿਹੜੀ ਉਹਨਾਂ ਦੀ ਇੱਥੇ ਘਰ ਹੁੰਦਾ ਸੀ, ਇਹ ਪਿੰਡ ਦੀ ਸਭ ਤੋਂ ਉੱਚੀ ਜਗ੍ਹਾ ਹੈ? ਸਭ ਤੋਂ ਉੱਚੀ ਜਗ੍ਹਾ, ਸਭ ਨੂੰ ਉੱਚਾ ਮਹੱਲ ਹੁੰਦਾ ਰਿਹਾ। ਅੱਛਾ। ਹਾਂਜੀ। ਤੇ ਇੱਥੇ ਹੁਣ ਪੂਰੇ ਪਿੰਡ 'ਚ ਹੋਰ ਵੀ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਨੇ, ਕੋਈ ਢਹਿ ਰਹੀਆਂ ਨੇ ਜਾਂ ਮੌਜੂਦ ਨਿਸ਼ਾਨ ਨਹੀਂ ਹੈ? ਤਕਰੀਬਨ ਸਾਰੀਆਂ ਢਾਹ ਕੇ ਤੇ ਨਵੇਂ ਮਕਾਨ ਤਿਆਰ ਹੋ ਗਏ ਨੇ ਤਕਰੀਬਨ ਸਾਰੇ। ਅੱਛਾ ਅੱਛਾ, ਸਹੀ ਹੈ। ਤੇ ਮੈਨੂੰ ਆਖਰ ਥੋੜਾ ਜਿਹਾ ਦੱਸ ਦਿਓ ਕਿ ਜਿਹੜਾ ਨਾ ਇੱਥੇ ਲੋਕੀ ਆਉਂਦੇ ਨੇ ਵੇਖਣ ਨੂੰ ਕਦੀ ਕਦੀ ਕੋਈ? ਨਹੀਂ ਹੁਣ ਤੇ ਨਹੀਂ ਆਉਂਦੇ, ਬਲਕਿ ਕਿਉਂਕਿ ਹੁਣ ਸਾਰੇ ਨਿਸ਼ਾਨ ਹੀ ਮਿਟ ਗਏ ਸਾਰੇ। ਨਾਲੇ ਪਹਿਲੇ ਬਜ਼ੁਰਗ ਜਿਹੜੇ ਹਨ ਜਿਨ੍ਹਾਂ ਦੀ ਯਾਦਗਾਰੀ ਉਹ ਹੀ ਖਤਮ ਹੋ ਗਏ ਸਾਰੇ, ਤੇ ਹੁਣ ਕਿੰਨਾ ਨਾ ਨਵੀਂ ਨਸਲ ਤੇ ਨਵੀਂ ਬਸਤੀ। ਦੋਸਤੋ ਰਜਿੰਦਰ ਕੁਮਾਰ ਹੋਰੀ ਜਦੋਂ ਇੱਥੇ ਆਪਣਾ ਘਰ ਵੇਖਣ ਆਏ ਤੇ ਇੱਥੇ ਜੀਆਂ ਨੂੰ ਮਿਲ ਕੇ ਜਿਹੜੇ ਇੱਥੇ ਉਹਨਾਂ ਦੇ ਦੋਸਤ ਅਹਿਬਾਬ ਸਨ, ਫਿਰ ਪੁਲਿਸ ਦੀ ਨਿਗਰਾਨੀ ਦੇ ਵਿੱਚ ਉਹ ਚਲੇ ਗਏ। ਨਾਲ ਹੀ ਪਿੰਡ ਦੇ ਬਾਹਰ ਇੱਕ ਦਰਬਾਰ ਹੈ, ਬਾਬਾ ਭੂਰੇ ਸ਼ਾਹ ਨੂੰ ਕਿਹਾ ਜਾਂਦਾ, ਕਾਫੀ ਪੁਰਾਣਾ ਦਰਬਾਰ ਹੈ। ਪਤਾ ਨਹੀਂ ਕੀ ਯਾਦਾਂ ਵਾਬਸਤਾ ਸਨ ਰਜਿੰਦਰ ਕੁਮਾਰ ਹੋਰਾਂ ਦੀਆਂ ਉਸ ਦਰਬਾਰ ਦੇ ਨਾਲ। ਸਪੈਸ਼ਲ ਉਸ ਦਰਬਾਰ ਤੇ ਹਾਜ਼ਰੀ ਦੇਣ ਗਏ। ਉੱਥੇ ਸੁਣਿਆ ਚਾਦਰ ਚੜਾਈ, ਨਾਲ ਪਾਕਿਸਤਾਨੀ ਅਦਾਕਾਰ ਮੁਹੰਮਦ ਅਲੀ ਸਨ ਜਿਨ੍ਹਾਂ ਨਾਲ ਉਹਨਾਂ ਦੀ ਦੋਸਤੀ ਸੀ ਰਜਿੰਦਰ ਕੁਮਾਰ ਹੋਰਾਂ ਦੀ। ਤੇ ਉਹ ਦਰਬਾਰ ਤੇ ਮੈਂ ਹੁਣ ਦਰਬਾਰ ਤੇ ਪਹੁੰਚ ਗਿਆ ਵਾਂ। ਇਹ ਮੇਰੇ ਪਿੱਛੇ ਆ ਤੁਸੀਂ ਦਰਬਾਰ ਵੇਖ ਸਕਦੇ ਹੋ, ਇਹ ਸੀ ਉਹ ਦਰਬਾਰ ਬਾਬਾ ਭੂਰੇ ਸ਼ਾਹ ਦਾ। ਤੇ ਚਲੋ ਇਹਦੇ ਅੰਦਰ ਚੱਲਦੇ ਹਾਂ। ਇਹ ਦੋਸਤੋ ਤੁਸੀਂ ਵੇਖ ਸਕਦੇ ਹੋ ਦਰਬਾਰ ਦਾ ਅੰਦਰਲਾ ਹਾਤਾ। ਇੱਥੇ ਆਏ ਸਨ ਰਜਿੰਦਰ ਕੁਮਾਰ ਹੋਰੀ। ਇਹ ਦਰਬਾਰ ਤੇ ਉਹਨਾਂ ਚਾਦਰ ਚਾੜੀ ਸੀ, ਆਪਣੀ ਅਕੀਦਤ ਦਾ ਇਜ਼ਹਾਰ ਕੀਤਾ ਸੀ। ਇੱਥੇ ਮੇਲਾ ਵੀ ਹਰ ਸਾਲ ਲੱਗਦਾ, ਸਰਦੀਆਂ 'ਚ ਮੇਲਾ ਲੱਗਦਾ। ਰੀਸੈਂਟਲੀ ਇੱਥੇ ਮੇਲਾ ਖਤਮ ਹੋਇਆ। ਤੇ ਇਹ ਜਿਹੜੇ ਤੁਹਾਨੂੰ ਵਿਊ ਹਾਲ ਨੇ, ਇਹ ਪਿੰਡੋਂ ਬਾਰ-ਬਾਰ ਨੇ, ਕੋਈ 4-5 ਏਕੜ ਜਿਹੜੀਆਂ ਨਾ ਬਾਰ-ਬਾਰ ਦੂਰ ਫਾਸਲੇ ਤੇ ਇਹ ਦਰਬਾਰ ਬਣਿਆ, ਬਹੁਤ ਪੁਰਾਣਾ। ਤੇ ਇਹ ਉੱਥੇ ਜਿਹੜਾ ਨਾ ਮੈਂ ਆ ਕੇ ਬਣਾਇਆ ਕਿ ਜਿੱਥੇ ਰਜਿੰਦਰ ਕੁਮਾਰ ਹੋਰੀ ਹਾਜ਼ਰੀ ਦੇਣ ਗਏ ਸਨ।
ਦੋਸਤੋ ਇਹ ਜਿਹੜਾ ਰਜਿੰਦਰ ਕੁਮਾਰ ਉਹਨਾਂ ਦਾ ਪਿੰਡ ਹੈ ਸਨਖਤਰਾ, ਇਹ ਪਹਿਲੇ ਹੁੰਦਾ ਸੀ ਜ਼ਿਲ੍ਹਾ ਸਿਆਲਕੋਟ, ਲੇਕਿਨ ਹੁਣ ਜ਼ਿਲ੍ਹਾ ਨਾਰੋਵਾਲ 'ਚ ਸ਼ਾਮਲ ਹੋ ਗਿਆ ਔਰ ਤਹਿਸੀਲ ਇਹਦੀ ਹੋ ਗਈ ਹੈ ਜ਼ਫਰਵਾਲ। ਇਹ ਬਾਰਡਰ ਏਰੀਆ ਦੇ ਸਾਈਡ ਤੇ ਜਿਹੜਾ ਨਾ ਉਹ ਪਾਕਿਸਤਾਨੀ ਪੰਜਾਬ ਜਿਹੜਾ ਉਹਦਾ ਇੱਕ ਕਸਬਾ ਹੈ, ਕਾਫੀ ਆਬਾਦੀ ਵੱਧ ਚੁੱਕੀ ਹੈ ਇਹਦੀ ਔਰ ਬਾਜ਼ਾਰ ਬਣ ਚੁੱਕੇ ਨੇ। ਦੱਸਿਆ ਗਿਆ ਸਾਨੂੰ ਕਿ ਇੱਥੇ ਖੱਤਰੀਆਂ ਦਾ ਬੜਾ ਰਾਜ ਹੁੰਦਾ ਸੀ ਔਰ ਖੱਤਰੀ ਜਿਹੜੇ ਨਾ ਉਦੋਂ ਏਡੇ ਮਜ਼ਬੂਤ ਹੁੰਦੇ ਸਨ ਹਿੰਦੂ ਖੱਤਰੀ ਕਿ ਉਹ ਇੱਥੇ ਕਿਸੇ ਪੂਰੇ ਇਲਾਕੇ 'ਚ ਕਿਸੇ ਨੂੰ ਗਾਈ ਵੀ ਜ਼ਬਾ ਨਹੀਂ ਸਨ ਕਰਨ ਦਿੰਦੇ ਹੁੰਦੇ ਆ ਬਾਜ਼ਾਰ ਦੇ ਵਿੱਚ, ਤਾਂ ਕਿ ਜਿਹੜਾ ਨਾ ਕਿਉਂਕਿ ਉਹਨਾਂ ਦੇ ਆਪਣੇ ਹੀ ਸਾਰੇ ਬਾਜ਼ਾਰ ਹੁੰਦੇ ਸਨ, ਆਪਣਾ ਹੀ ਸਾਰਾ ਉਹਨਾਂ ਦਾ ਕਾਰੋਬਾਰ ਇੱਥੇ ਹੁੰਦਾ ਸੀ। ਅਤੇ ਮੁਸਲਮਾਨ ਜਿਹੜੇ ਨੇ ਉਹ ਜ਼ਿਆਦਾ ਕੋਈ ਅੱਗੇ ਨਹੀਂ ਸਨ ਹੁੰਦੇ, ਅਮੀਰ ਨਹੀਂ ਸਨ ਹੁੰਦੇ ਜਾਂ ਤਾਕਤਵਰ ਨਹੀਂ ਸਨ ਹੁੰਦੇ, ਲੇਕਿਨ ਉਹ ਫਿਰ ਇਕੱਠੇ ਰਹਿੰਦੇ ਜ਼ਰੂਰ ਸਨ, ਲੇਕਿਨ ਹਿੰਦੂਆਂ ਦੀ ਮੰਨਣੀ ਪੈਂਦੀ ਸੀ ਕਿਉਂਕਿ ਲੜਾਈ ਝਗੜਿਆਂ ਤੋਂ ਬਚਣਾ ਪੈਂਦਾ ਸੀ। ਅਤੇ ਇਸ ਸਵਾਲ ਨਾਲ ਸਾਨੂੰ ਕਾਫੀ ਇਨਫੋਰਮੇਸ਼ਨ ਮੁਕਾਮੀ ਲੋਕਾਂ ਨੇ ਦਿੱਤੀ ਅਤੇ ਮੈਂ ਕੋਸ਼ਿਸ਼ ਹਮੇਸ਼ਾ ਦੀ ਤਰ੍ਹਾਂ ਹੀ ਕਰਨਾ ਵਾ ਕਿ ਆਪਣੇ ਪਿਆਰ ਕਰਨ ਵਾਲੇ ਜਿਹੜੇ ਮੇਰੇ ਵਿਊਅਰਸ ਨੇ, ਜਿਹੜੇ ਮੈਨੂੰ ਵੇਖਣ ਵਾਲੇ ਨੇ, ਉਹਨਾਂ ਨੂੰ ਨਵੀਂ ਤੋਂ ਨਵੀਂ ਕੋਈ ਚੀਜ਼ ਦਿਆਂ। ਬੜਾ ਸਫ਼ਰ ਕਰਕੇ ਜਾਈਦਾ ਤਾਂ ਕਿ ਆਪਣੇ ਜਿਹੜੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਅਤੇ ਹੋਰ ਜਿਹੜੀ ਪੂਰੀ ਦੁਨੀਆ 'ਚ ਦੁਨੀਆ ਹੈ ਸਾਡੇ ਪੰਜਾਬੀ ਵਾਸੀ ਨੇ ਉਹਨਾਂ ਨੂੰ ਅੱਛੀ ਤੋਂ ਅੱਛੀ ਵੀਡੀਓ ਦਿੱਤੀ ਜਾਏ, ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਯਾਦਾਂ ਜਿੱਥੇ ਜਿੱਥੇ ਹੈ ਨੇ ਉੱਥੇ ਜਾਇਆ ਜਾਏ। ਅਤੇ ਤੁਸੀਂ ਜਿਹੜਾ ਨਾ ਜ਼ਰੂਰ ਕਮੈਂਟ ਕਰਿਆ ਕਰੋ, ਆਪਣੇ ਪਿੰਡ ਦੱਸਿਆ ਕਰੋ, ਆਪਣੇ ਜ਼ਿਲ੍ਹੇ ਦੱਸਿਆ ਕਰੋ, ਪਿੰਡ ਜਿਹੜਾ ਪਾਕਿਸਤਾਨ 'ਚ ਛੱਡ ਕੇ ਗਏ ਨੇ ਤੁਹਾਡੇ ਬਜ਼ੁਰਗ ਉਹ ਦੱਸਿਆ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਕੋਈ ਤਹਿਸੀਲ ਜਾਂ ਕੋਈ ਆਸੇ ਪਾਸੇ ਦੇ ਪਿੰਡ ਜ਼ਰੂਰ ਦੱਸਿਆ ਕਰੋ। ਤੁਸੀਂ ਪਿੰਡ ਸਿਰਫ ਲਿਖ ਦਿੰਦੇ ਹੋ, ਫਿਰ ਲੱਭਣਾ ਮੁਸ਼ਕਲ ਹੋ ਜਾਂਦਾ, ਅਤੇ ਕੋਈ ਜ਼ਿਲ੍ਹਾ ਤਹਿਸੀਲ ਜ਼ਰੂਰ ਲਿਖਿਆ ਕਰੋ ਬਜ਼ੁਰਗਾਂ ਨੂੰ ਪੁੱਛ ਕੇ। ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਵਾਰੀ ਤੁਹਾਡੀ ਸਾਰਿਆਂ ਦੇ ਪਿੰਡਾਂ ਦੀ ਵੀਡੀਓ ਬਣਾਵਾਂ, ਮੈਂ ਹਰ ਇੱਕ ਦਾ ਕਮੈਂਟ ਪੜ੍ਹਨਾ ਅਤੇ ਕੋਸ਼ਿਸ਼ ਕਰਨਾ ਕਿ ਜਵਾਬ ਵੀ ਦਿਆਂ। ਅਤੇ ਬੜਾ ਅੱਛਾ ਲੱਗਦਾ, ਬੜੇ ਭਰਾ ਪਿਆਰ ਕਰਦੇ ਨੇ ਪਾਕਿਸਤਾਨ ਦੇ ਵਿੱਚੋਂ ਵੀ, ਅਤੇ ਭਾਰਤੀ ਜਿਹੜੀ ਇਹ ਸਰਜ਼ਮੀਨ ਹੈ, ਭਾਰਤੀ ਪੰਜਾਬ ਹੈ ਜਾਂ ਦੂਜੇ ਸ਼ਹਿਰ ਨੇ ਉੱਥੋਂ ਵੀ, ਬਾਹਰ ਦੇ ਮੁਲਕਾਂ ਤੋਂ ਜਿਹੜੇ ਨਵੇਂ ਸਾਡੇ ਦੋਸਤ ਭਾਈ ਬਾਹਰ ਦੇ ਮੁਲਕਾਂ 'ਚ ਪੰਜਾਬੀ ਗਏ ਨੇ, ਉਹ ਵੀ ਬੜੇ ਅੱਛੇ ਸ਼ੌਕ ਨਾਲ ਸਾਡੀਆਂ ਵੀਡੀਓ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਵੇਖਦੇ ਨੇ, ਉਹ ਵੀ ਦੱਸਦੇ ਨੇ, ਉਹਨਾਂ ਦੀਆਂ ਫਰਮਾਇਸ਼ਾਂ ਵੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਅੱਜ ਦੀ ਸੀ ਵੀਡੀਓ ਰਜਿੰਦਰ ਕੁਮਾਰ ਹੋਰਾਂ ਦੇ ਪਿੰਡ ਦੀ। ਅਗਰ ਅੱਜ ਰਜਿੰਦਰ ਕੁਮਾਰ ਜਿਹੜੇ ਨੇ ਉਹ ਇੱਥੋਂ ਵੰਡ ਨਾ ਹੋਈ ਹੁੰਦੀ ਅਤੇ ਇੱਥੇ ਹੀ ਉਹਨਾਂ ਰਹਿਣਾ ਸੀ ਅਤੇ ਸਾਰਾ ਕੁਝ ਹੋਣਾ ਸੀ, ਪਤਾ ਨਹੀਂ ਫਿਰ ਐਕਟਰ ਬਣਦੇ ਕਿ ਨਾ ਬਣਦੇ। ਲੇਕਿਨ ਰਜਿੰਦਰ ਕੁਮਾਰ ਹੋਰੀ ਜਿਹੜੇ ਕਿ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹਨਾਂ ਦੀ ਡੈਥ ਹੋ ਚੁੱਕੀ ਹੈ, ਲੇਕਿਨ ਉਹਨਾਂ ਦੀਆਂ ਯਾਦਾਂ ਅੱਜ ਵੀ ਇੱਥੇ ਨੇ। ਮੈਂ ਹੁਣ ਤੁਹਾਨੂੰ ਕਿਸੇ ਦਿਨ ਵਿਖਾ ਲਾਂਗਾ ਹੋਰ ਜਿਹੜੇ ਸਾਡੇ ਪੰਜਾਬੀ ਇੱਥੇ ਜਾਂ ਭਾਰਤੀ ਜਿਹੜੇ ਨੇ ਇੱਥੇ ਅਦਾਕਾਰ ਸਨ, ਉਹਨਾਂ ਦੇ ਵਿੱਚ ਅਮਰੀਸ਼ ਪੁਰੀ ਸੀ, ਐਮੀ ਵਿਰਕ ਸੀ, ਗਿੱਪੀ ਗਰੇਵਾਲ ਸੀ, ਮਦਨ ਮੋਹਨ ਲਾਲ ਜੀ ਹੋਰੀ ਸਨ, ਫਿਰ ਜਨਾਬ ਸੁਨੀਲ ਦੱਤ, ਅਤੇ ਇਹ ਸਾਰੇ ਜਿਹੜੇ ਹੈਗੇ ਨੇ ਨਾ ਪੁਰਾਣੇ, ਅਤੇ ਰਾਜ ਕਪੂਰ, ਸ਼ਾਹਰੁਖ ਖਾਨ, ਇਹਨਾਂ ਸਾਰਿਆਂ ਦੀ ਵੀਡੀਓ ਮੈਂ ਬਣਾ ਰਿਹਾ ਤੁਹਾਡੇ ਵਾਸਤੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਪਣਾ ਬੈਲ ਆਈਕਨ ਲਾਜ਼ਮੀ ਦਬਾ ਲਿਓ ਤਾਂ ਕਿ ਮੈਂ ਕੋਈ ਵੀਡੀਓ ਪਾਵਾਂ ਅਤੇ ਤੁਹਾਨੂੰ ਪਤਾ ਤਾਂ ਚੱਲ ਜੇ ਨਾ। ਅਤੇ ਢੇਰ ਸਾਰਾ ਖਿਆਲ ਰੱਖਣਾ, ਬੜੀਆਂ ਦੁਆਵਾਂ ਤੁਹਾਡੇ ਦੋਸਤ ਭਰਾਵਾਂ ਲਈ ਨੇ, ਤੁਸੀਂ ਮੈਨੂੰ ਦੁਆਵਾਂ ਯਾਦ ਰੱਖਣਾ। ਰੱਬ ਰਾਖਾ।